नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ LPG ਸਿਲੰਡਰਾਂ ਦੀ ਕੀਮਤਾਂ 'ਚੋਂ 100 ਰੁਪਏ ਕਟੌਤੀ ਦੀ ਘੋਸ਼ਣਾ ਕੀਤੀ ਹੈ। ਇਸ ਐਲਾਨ ਤੋਂ ਬਾਅਦ ਵਿਪਕਸ਼ ਨੇ ਇਹਨੂੰ ਚੋਣ ਏਜੰਡਾ ਕਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਅੱਜ ਲੇਖਿਕਾ ਸੁਧਾ ਮੂਰਤੀ ਨੂੰ ਰਾਜ ਸਭਾ ਭੇਜਣ ਦੀ ਘੋਸ਼ਣਾ ਕੀਤੀ ਹੈ। ਦੱਸ ਦਈਏ ਕਿ ਸੁਧਾ ਮੂਰਤੀ ਨਾਰਾਇਣ ਮੂਰਤੀ ਦੀ ਘਰਵਾਲੀ ਹੈ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸੱਸ ਹੈ। ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦਈਏ ਕਿ ਅੱਜ ਪਾਰਟੀ ਨੇ ਸੰਸਦ 'ਚ ਵੀ ਕੇਜਰੀਵਾਲ ਨਾਂ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਡੈਂਟ ਨਿਪੇਨ ਦਾਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਉਹਨਾਂ ਦੀ ਗ੍ਰਿਫਤਾਰੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਹੋਈ ਹੈ। सुप्रीम कोर्ट ने अपने एक अहम फैसले 'ਚ ਕਿਹਾ ਹੈ कि अनुच्छेद 370 ਦੀ ਆਲੋਚਨਾ ਕਰਨਾ ਕੋਈ ਅਪਰਾਧ ਨਹੀਂ ਹੈ। ਉਹਨਾਂ ਨੇ ਆਪਣੇ ਫੈਸਲੇ 'ਚ ਕਿਹਾ ਹੈ कि हर ਆਲੋਚਨਾ ਨੂੰ ਅਪਰਾਧ ਨਾ ਮੰਨਿਆ ਜਾਵੇ। ਦਿੱਲੀ ਦੇ ਇੰਦਰਲੋਕ ਇਲਾਕੇ 'ਚ ਸੜਕ ਤੇ ਬਹਿ ਕੇ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਨੂੰ ਲੱਤਾਂ ਮਾਰ ਕੇ ਠਾਣ ਵਾਲੇ ਇੱਕ ਇੰਸਪੈਕਟਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਹਾਲਾਂਕਿ ਬਾਅਦ 'ਚ ਪੁਲਿਸ ਨੇ ਉਸ ਸਬ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਹੈ। ਮੋਦੀ ਦੀ ਗਰੰਟੀ ਵਰਸਸ ਰੋਜ਼ਗਾਰ ਦੀ ਗਰੰਟੀ। ਆਉਣ ਵਾਲੇ ਲੋਕ ਸਭਾ ਚੋਣਾਂ 'ਚ ਬੀਜੇਪੀ ਪਾਰਟੀ ਮੋਦੀ ਦੀ ਗਰੰਟੀ ਦੇ ਨਾਅਰੇ ਨਾਲ ਅੱਗੇ ਵਧੂਗੀ ਅਤੇ ਕਾਂਗਰਸ ਪਾਰਟੀ ਨੇ ਰੋਜ਼ਗਾਰ ਦੀ ਗਰੰਟੀ ਦੇ ਨਾਅਰੇ ਹੇਠ ਲੋਕਾਂ 'ਚ ਜਾਣ ਦਾ ਫੈਸਲਾ ਲਿੱਤਾ ਹੈ। ਦਿੱਲੀ ਦੇ ਪ੍ਰਗਤੀ ਮੈਦਾਨ 'ਚ ਬੀਜੇਪੀ ਨੇ ਇਕੱਠੇ ਕੀਤੇ 5000 ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ। ਬੀਜੇਪੀ ਨੇ ਟ੍ਰੈਡੀਸ਼ਨਲ ਮੀਡੀਆ ਨਾਲ YouTube ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਵੀ ਆਪਣੇ ਕਬਜ਼ੇ 'ਚ ਲੈਣ ਦਾ ਫੈਸਲਾ ਲਿੱਤਾ ਹੈ। ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੇ DA 'ਚ 4% ਦਾ ਵਾਧਾ ਕੀਤਾ ਹੈ। ਦੱਸਿਆ ਜਾ ਰਿਹਾ ਕਿ ਇਹ ਵਾਧਾ ਸਰਕਾਰੀ ਮੁਲਾਜ਼ਮਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ ਹੈ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਹਜ਼ਾਰਾਂ ਦੀ ਸੰਖਿਆ 'ਚ ਮਹਿਲਾਵਾਂ ਸ਼ਾਮਿਲ ਹੋਈਆਂ। ਇਹ ਮਹਿਲਾਵਾਂ ਹਰਿਆਣਾ ਅਤੇ ਪੰਜਾਬ ਤੋਂ ਆਈਆਂ ਸੀ ਤੇ ਉਹਨਾਂ ਨੇ ਬਾਰਡਰਾਂ ਤੇ ਹੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਜਿਹੜੀ ਕਿ ਹੈਗੀ LPG ਸਿਲੰਡਰਾਂ ਵਾਲੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਹ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ LPG ਸਿਲੰਡਰ 100 ਰੁਪਏ ਸਸਤਾ ਕਰ ਰਹੇ ਨੇ ਤੇ ਉਹਨਾਂ ਦੇ ਇਸ ਟਵੀਟ ਤੋਂ ਬਾਅਦ ਵਿਪਕਸ਼ ਨੇ ਵੀ ਆਪਣੇ ਬਿਆਨ ਦਿੱਤੇ। ਉਹਨਾਂ ਨੇ ਕਿਹਾ ਕਿ ਇਹ ਸਿਰਫ ਚੋਣਾਂ ਵਾਲਾ ਜੁਮਲਾ ਹੈਗਾ। ਪਹਿਲਾਂ ਇਹਨਾਂ ਨੇ ਐਡਾ ਜ਼ਿਆਦਾ ਵਾਧਾ ਕਰਤਾ LPG ਸਿਲੰਡਰਾਂ ਦੇ ਕੀਮਤਾਂ 'ਚ ਤੇ ਹੁਣ ਇਹ 100-200 ਰੁਪਈਆ ਘਟਾ ਕੇ ਕੀ ਦਿਖਾਉਣਾ ਚਾਹ ਰਹੇ ਨੇ। ਦੱਸ ਦਈਏ ਕਿ ਜਦੋਂ ਤੱਕ ਮੋਦੀ ਸਰਕਾਰ ਨਹੀਂ ਆਈ ਸੀ, ਯਾਨੀ ਕਿ ਕਾਂਗਰਸ ਦੀ ਸਰਕਾਰ ਸੀ, ਉਦੋਂ ਤੱਕ ਜਿਹੜਾ LPG ਦਾ ਸਿਲੰਡਰ ਸੀਗਾ ਇੰਡੀਆ 'ਚੋਂ 395 ਰੁਪਏ ਦਾ ਮਿਲਦਾ ਸੀਗਾ। ਪਰ ਜਦੋਂ ਮੋਦੀ ਸਰਕਾਰ ਦੁਬਾਰਾ ਜਿੱਤ ਕੇ ਆਈ ਉਸ ਟਾਈਮ ਯਾਨੀ ਕਿ 2019 ਤੋਂ ਬਾਅਦ ਉਸ ਟਾਈਮ ਉਸ ਸਿਲੰਡਰ ਦੀ ਕੀਮਤ 1000 ਰੁਪਏ ਦੇ ਨੇੜੇ ਤੇ ਹੋ ਗਈ ਸੀਗੀ। ਵਿਚਾਲੇ ਤਾਂ 1100 ਰੁਪਏ ਤੱਕ ਵੀ ਇੱਕ LPG ਸਿਲੰਡਰ ਲੋਕਾਂ ਨੂੰ ਮਿਲਦਾ ਰਿਹਾ ਹੈ। LPG ਸਿਲੰਡਰ ਬੇਸਿਕਲੀ ਜਿਹੜਾ ਘਰੇਲੂ ਗੈਸ ਵਾਸਤੇ ਜਿਹੜਾ ਸਿਲੰਡਰ ਯੂਜ਼ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਤੇ ਜਿਹੜੀ ਰਸੋਈ ਗੈਸ ਹੈ ਉਹਦੇ ਨਾਲ ਜੁੜੀ ਉਜਵਲਾ ਸਕੀਮ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਢੀ ਸੀਗੀ। ਪਰ ਉਹ ਸਕੀਮ ਇੱਕ ਹਿਸਾਬ ਨਾਲ ਫੇਲ ਇਸ ਕਰਕੇ ਹੋ ਗਈ ਕਿਉਂਕਿ ਰੂਰਲ ਏਰੀਆ 'ਚ ਜਿਹੜੇ ਗ੍ਰਾਮੀਣ ਖੇਤਰ ਹੈਗੇ ਆ ਭਾਰਤ ਦੇ, ਉਹਨਾਂ 'ਚ 1100 ਰੁਪਏ ਦੇ ਸਿਲੰਡਰ ਜਿਹੜੇ ਔਰਤਾਂ ਹੈਗੀਆਂ, ਖਾਸ ਕਰ ਮਜ਼ਦੂਰ ਔਰਤਾਂ ਅਤੇ ਕਿਸਾਨ ਔਰਤਾਂ, ਉਹ ਅਫੋਰਡ ਨਹੀਂ ਕਰ ਸਕਦੀਆਂ। ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਟ੍ਰੈਡੀਸ਼ਨਲ ਬਾਲਣ ਹੈਗਾ, ਜਿਹੜਾ ਲੱਕੜ ਦਾ ਬਾਲਣ ਹੋ ਗਿਆ ਜਾਂ ਫਿਰ ਖੇਤਾਂ 'ਚ ਕਪਾਹ ਦੀ ਡੰਡੂਕੀਆਂ ਹੋਣਗੀਆਂ ਜਾਂ ਫਿਰ ਸਰਸੋਂ ਦੇ ਜਿਹੜਾ ਥੱਲੇ ਵਾਲਾ ਜਿਹੜਾ ਪੋਰਸ਼ਨ ਹੁੰਦਾ ਜਿਹਨੂੰ ਡਾਂਸਰੇ ਕਹਿੰਦੇ ਆ, ਉਹਨਾਂ ਨੂੰ ਬਾਲ ਕੇ ਉਹਨਾਂ ਨੇ ਫਿਰ ਆਪਣਾ ਖਾਣਾ ਪਕਾਉਣਾ ਜਾਰੀ ਰੱਖਿਆ। ਤੇ ਇੱਕ ਹਿਸਾਬ ਨਾਲ ਜਿਹੜੀ ਉਜਵਲਾ ਯੋਜਨਾ ਸੀਗੀ, ਉਜਵਲਾ ਯੋਜਨਾ ਤੇ ਸ਼ਿਫਟ ਕਰਨਾ ਚਾਹ ਰਹੇ ਸੀਗੇ, ਉਹ ਵੀ ਉਹਨਾਂ ਦਾ ਪ੍ਰੋਜੈਕਟ ਫੇਲ ਹੋ ਗਿਆ ਸੀਗਾ। ਉਹਦਾ ਰੀਜ਼ਨ ਇੱਕੋ ਇੱਕ ਸੀਗਾ। ਤੁਸੀਂ ਸੋਚ ਕੇ ਦੇਖੋ, ਕਿੱਥੇ 395 ਰੁਪਏ ਦਾ ਇੱਕ ਸਿਲੰਡਰ ਮਿਲਦਾ ਸੀਗਾ ਤੇ ਕਿੱਥੇ 1100-1000 ਰੁਪਏ ਦਾ ਸਿਲੰਡਰ ਇੱਕ ਸਿਲੰਡਰ ਹੋ ਗਿਆ। ਤੇ ਇਸ ਕਰਕੇ ਕਿਤੇ ਨਾ ਕਿਤੇ ਰੂਰਲ ਜਿਹੜਾ ਪੂਅਰ ਹੈਗਾ, ਈਵਨ ਅਰਬਨ ਪੂਅਰ ਵੀ, ਜਿਹੜਾ ਕਿ ਗ੍ਰਾਮੀਣ ਗਰੀਬ ਅਤੇ ਜਿਹੜਾ ਸ਼ਹਿਰੀ ਗਰੀਬ ਹੈ, ਉਹ ਸੈਕਸ਼ਨ ਇਸ ਚੀਜ਼ ਤੋਂ ਖਾਸਾ ਪਰੇਸ਼ਾਨ ਸੀਗਾ। ਹਾਲਾਂਕਿ ਅੱਜ ਉਹਨਾਂ ਨੇ ਲੋਕ ਸਭਾ ਚੋਣ, ਆਪਾਂ ਨੂੰ ਪਤਾ ਕਿ ਅਪ੍ਰੈਲ ਮਹੀਨੇ 'ਚ ਇੰਡੀਆ 'ਚ ਲੋਕ ਸਭਾ ਚੋਣ ਹੋਣ ਜਾ ਰਹੇ ਨੇ ਤੇ ਇਹ ਮਾਰਚ ਦਾ ਮਹੀਨਾ ਚੱਲ ਰਿਹਾ। ਚੋਣਾਂ ਤੋਂ 1 ਮਹੀਨਾ ਪਹਿਲਾਂ ਉਹਨਾਂ ਨੇ 100 ਰੁਪਇਆ ਘੱਟ ਕੀਤਾ ਹੈ ਸਿਲੰਡਰਾਂ ਤੇ ਦੇਖਣਾ ਹੋਊਗਾ ਕਿ ਉਹਦਾ ਕੀ ਅਸਰ ਪਊਗਾ। ਤੇ ਵਿਪਕਸ਼ ਵਾਲੇ ਤਾਂ ਜਮਾ ਕਹਿ ਰਹੇ ਨੇ ਕਿ ਇਹ 400 500 ਰੁਪਇਆ ਇਹਨਾਂ ਪਹਿਲਾਂ ਸਿਲੰਡਰ ਤੇ ਵਧਾਤਾ, ਹੁਣ 100 ਰੁਪਏ ਘਟਾ ਕੇ ਇਹ ਦਿਖਾ ਰਹੇ ਨੇ ਕਿ ਦੇਖੋ ਅਸੀਂ ਕਿੱਡੇ ਦਿਆਲੂ ਹੈਗੇ ਆ, ਕਿੱਡੇ ਮਹਾਨ ਹੈਗੇ ਆ। ਤੇ ਇਹ ਕਿਤੇ ਨਾ ਕਿਤੇ ਚੋਣ ਜੁਮਲਾ ਵਿਪਕਸ਼ ਵਾਲੇ ਦੱਸ ਰਹੇ ਨੇ। ਦੂਜੀ ਖਬਰ ਦੀ ਆਪਾਂ ਗੱਲ ਕਰ ਲਈਏ, ਉਹ ਹੈਗੀ ਆ ਜਿਹੜੇ ਕਿ ਸੁਧਾ ਮੂਰਤੀ ਹੋਰੀ, ਜਿਹੜੇ ਕਿ ਨਾਰਾਇਣ ਮੂਰਤੀ ਦੀ ਘਰਵਾਲੀ ਨੇ। ਨਾਰਾਇਣ ਮੂਰਤੀ ਇਨਫੋਸਿਸ ਦੇ ਮਾਲਕ ਨੇ ਤੇ ਇੰਡੀਆ ਦੇ ਖਾਸੇ ਵੱਡੇ ਇੰਡਸਟਰੀਅਲਿਸਟ ਹੈਗੇ ਆ। ਉਹਨਾਂ ਨੂੰ, ਸੁਧਾ ਮੂਰਤੀ ਨੂੰ ਅੱਜ ਰਾਜ ਸਭਾ ਭੇਜਿਆ ਗਿਆ ਹੈ ਤੇ ਇੱਕ ਰਿਲੇਸ਼ਨ ਹੋਰ ਬਣਦਾ ਹੈ। ਜਿਹੜੀ ਸੁਧਾ ਮੂਰਤੀ ਹੈਗੇ ਆ, ਉਹਨਾਂ ਦੀ ਜਿਹੜੀ ਕੁੜੀ ਹੈ
ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵਿਆਹੀ ਹੋਈ ਹੈ, ਯਾਨੀ ਕਿ ਉਹ ਰਿਸ਼ੀ ਸੁਨਕ ਦੇ ਸੱਸ ਵੀ ਨੇ। ਤੇ ਇਸ ਕਰਕੇ ਕਿਤੇ ਨਾ ਕਿਤੇ ਇਸ ਤੇ ਵੀ ਸਵਾਲ ਉੱਠ ਰਿਹਾ ਕਿ ਉਹਨਾਂ ਨੇ ਕੋਈ ਵੂਮਨ ਐਮਪਾਵਰਮੈਂਟ ਨਹੀਂ ਕੀਤਾ ਬੀਜੇਪੀ ਨੇ ਕਿਸੇ ਆਰਡੀਨਰੀ ਵੂਮਨ ਨੂੰ, ਕਿਸੇ ਵੂਮਨ ਫਾਰਮਰ ਜਾਂ ਕਿਸੇ ਵੂਮਨ ਲੇਬਰ ਨੂੰ, ਮਜ਼ਦੂਰ ਮਹਿਲਾ ਨੂੰ ਜਾਂ ਫਿਰ ਕਿਸਾਨ ਮਹਿਲਾ ਨੂੰ ਥੋੜੀ ਨਾ ਰਾਜ ਸਭਾ ਭੇਜਿਆ। ਉਹਨਾਂ ਨੇ ਤਾਂ ਇੱਕ ਇੰਡਸਟਰੀਅਲਿਸਟ ਦੀ ਪਤਨੀ ਨੂੰ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਸੱਸ ਨੂੰ ਰਾਜ ਸਭਾ ਭੇਜਿਆ ਹੈ। ਤਾਂ ਇਸ ਕਰਕੇ ਇਹਨੂੰ ਵੂਮਨ ਐਮਪਾਵਰਮੈਂਟ ਦੇ ਨਾਂ ਤੇ ਪੁਸ਼ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਨੂੰ ਇਲੈਕਸ਼ਨ 'ਚ ਵਧੀਆ ਫੰਡ ਵੀ ਮਿਲੂਗਾ ਕਿਉਂਕਿ ਇੱਕ ਇੰਡਸਟਰੀਅਲਿਸਟ ਦੀ ਵਾਈਫ ਹੈ ਉਹ। ਤੇ ਬ੍ਰਿਟੇਨ ਨਾਲ ਆਪਾਂ ਨੂੰ ਪਤਾ ਹੈ ਕਿ ਇੱਕ ਤਲਖੀ ਵੀ ਹੋ ਗਈ ਸੀ ਪਿੱਛੇ, ਹਾਲਾਂਕਿ ਰਿਸ਼ੀ ਸੁਨਕ ਇੰਡੀਆ ਆਏ ਸੀਗੇ, ਪਰ ਇਹ ਚੱਲ ਰਿਹਾ ਸੀਗਾ ਲਗਾਤਾਰ ਕਿ ਬ੍ਰਿਟੇਨ ਨਾਲ ਆਪਣੀ ਟਸਲ ਚੱਲ ਰਹੀ ਹੈ ਤੇ ਰਿਸ਼ਤਿਆਂ ਨੂੰ ਸੁਧਾਰਨ ਵਾਸਤੇ ਕਿਤੇ ਨਾ ਕਿਤੇ ਤੇ ਰਿਸ਼ੀ ਸੁਨਕ ਨੂੰ ਰੁਝਾਉਣ ਵਾਸਤੇ ਉਹਨਾਂ ਨੂੰ ਅੱਜ ਉਹਨਾਂ ਦੀ ਸੱਸ ਨੂੰ ਰਾਜ ਸਭਾ ਭੇਜਿਆ ਗਿਆ। ਤੇ ਇਹ ਬੀਜੇਪੀ ਦਾ ਆਪਾਂ ਕਹਿ ਸਕਦੇ ਹਾਂ ਕਿ ਟੈਕਟੀਕਲ ਪੋਲੀਟੀਕਲ ਮੂਵ ਹੈਗਾ ਤੇ ਇਹ ਕੋਈ ਵੂਮਨ ਐਮਪਾਵਰਮੈਂਟ ਵਾਲਾ ਮੂਵ ਨਹੀਂ ਹੈਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਤੀਜੀ ਖਬਰ ਦੀ। ਤਾਂ ਤੀਜੀ ਖਬਰ ਹੈਗੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦਿੱਲੀ 'ਚ ਵੀ ਆਪਣੀ ਟਿਕਟ ਵੰਡਤੀਆਂ ਤੇ ਹਰਿਆਣੇ 'ਚ ਵੀ ਉਹਨਾਂ ਨੇ ਆਪਣੀ ਜਿਹੜੀ ਇੱਕ ਸੀਟ ਤੇ ਅਲਾਇੰਸ ਸੀਗਾ ਕਾਂਗਰਸ ਨਾਲ, ਉੱਥੇ ਵੀ ਉਹਨਾਂ ਨੇ ਟਿਕਟ ਅਨਾਉਂਸ ਕਰਤੀਆਂ। ਹਾਲਾਂਕਿ ਪੰਜਾਬ 'ਚ ਉਹਨਾਂ ਨੇ ਟਿਕਟਾਂ ਅਜੇ ਅਨਾਉਂਸ ਨਹੀਂ ਕੀਤੀਆਂ ਨੇ, ਦੇਖਣਾ ਹੋਊਗਾ ਕਿ ਕਿਹਨਾਂ ਨੂੰ ਟਿਕਟ ਦੇਣਗੇ। ਤੇ ਉਹਨਾਂ ਨੇ ਨਾਰਾ ਆਪਣਾ ਉਹ ਲੈ ਕੇ ਆਏ ਨੇ ਲੋਕ ਸਭਾ 'ਚ ਵੀ ਕੇਜਰੀਵਾਲ। ਤੇ ਅੱਜ ਉਹਨਾਂ ਨੇ ਇਸ ਦੀ ਸ਼ੁਰੂਆਤ ਕਰਤੀ ਹੈਗੀ ਤੇ ਉਹ ਲਗਾਤਾਰ ਕਹਿ ਰਹੇ ਨੇ ਕਿ ਜਿਹੜੀ ਦਿੱਲੀ ਦੇ ਲੋਕ ਹੈਗੇ ਆ ਉਹਨਾਂ ਨੂੰ ਜਿਹੜੀ ਰਾਜਪਾਲ ਹੈਗਾ ਉੱਥੋਂ ਦਾ ਜਿਹੜਾ ਲੈਫਟੀਨੈਂਟ ਗਵਰਨਰ ਅਤੇ ਜਿਹੜੀ ਕੇਂਦਰ ਦੀ ਹਕੂਮਤ ਹੈਗੀ ਆ ਉਹ ਕੰਮ ਨਹੀਂ ਕਰਨ ਦੇ ਰਹੀ। ਇਸ ਕਰਕੇ ਲੋਕ ਸਭਾ 'ਚ ਵੀ ਕੇਜਰੀਵਾਲ ਨੂੰ ਭੇਜਣਾ ਪਊਗਾ ਤੇ ਉਹਨਾਂ ਨੂੰ ਮਜ਼ਬੂਤ ਕਰਨਾ ਪਊਗਾ ਤਾਂ ਹੀ ਉਹ ਫਿਰ ਲੋਕਾਂ ਵਾਸਤੇ ਕੰਮ ਕਰ ਸਕਦੇ ਨੇ। ਤੇ ਉਹ ਇਸੇ ਕਰਕੇ ਉਹਨਾਂ ਨੇ ਇਸੇ ਫਰੇਮਵਰਕ 'ਚ ਇਹ ਨਾਰਾ ਵਿੱਢਿਆ ਹੈ ਕਿ ਲੋਕ ਸਭਾ 'ਚ ਵੀ ਕੇਜਰੀਵਾਲ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਇੱਕ ਕਲਟ ਫਿਗਰ ਦੇ ਤੌਰ ਤੇ ਇਸਤੇਮਾਲ ਕਰਦੀ ਹੈ। ਕੇਜਰੀਵਾਲ ਮਾਡਲ, ਕੇਜਰੀਵਾਲ ਦੀ ਜਿਹੜੀ ਐਂਟੀ ਕਰਪਸ਼ਨ ਜਿਹੜੀ ਪੂਰੀ ਇੱਕ ਛਵੀ ਹੈ ਉਹਦਾ ਵੀ ਇਸਤੇਮਾਲ ਕਰਦੀ ਹੈ। ਹਾਲਾਂਕਿ ਇਹ ਜਿਹੜਾ ਇੰਡੀਅਨ ਪੋਲਿਟਿਕਸ ਕੇਜਰੀਵਾਲ ਵਾਲਾ ਫਿਨੋਮਨਾ ਇਹਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਨੇ। 2013 'ਚ ਇਹ ਫਿਨੋਮਨਾ ਵਾਪਰਨਾ ਸ਼ੁਰੂ ਹੋਇਆ ਸੀ ਤੇ 2024 ਚੱਲ ਰਿਹਾ ਤੇ 11 ਸਾਲ ਦੇ ਨੇੜੇ ਤੇੜੇ ਹੋ ਗਏ ਨੇ। ਤੇ ਜਿਹੜਾ ਕੇਜਰੀਵਾਲ ਦਾ ਐਂਟੀ ਕਰਪਸ਼ਨ ਯਾਨੀ ਕਿ ਭ੍ਰਿਸ਼ਟਾਚਾਰ ਤੋਂ ਲੈ ਕੇ ਜਿਹੜਾ ਰਾਸ਼ਟਰਵਾਦ ਤੱਕ ਦਾ ਸਫ਼ਰ ਹੈ, ਆਪਾਂ ਨੂੰ ਪਤਾ ਕਿ ਕੇਜਰੀਵਾਲ ਨੇ ਪਿਛਲੇ ਸਮੇਂ ਕਿਸ ਕਿਸਮ ਦੀਆਂ ਪੋਜੀਸ਼ਨਾਂ ਲਈਆਂ ਨੇ। ਉਹ ਕਿਤੇ ਨਾ ਕਿਤੇ ਰਾਸ਼ਟਰਵਾਦੀ ਪੋਜੀਸ਼ਨਾਂ ਲਈਆਂ ਨੇ। ਉਹਨਾਂ ਨੇ 370 ਤੇ ਵੀ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ ਸੀਗਾ ਤੇ ਉਹਦਾ ਸਵਾਗਤ ਵੀ ਕੀਤਾ ਸੀ। ਇਸ ਕਰਕੇ ਆਪਾਂ ਨੂੰ ਦੇਖਣਾ ਪਊਗਾ ਕਿ ਜਿਹੜਾ ਕੇਜਰੀਵਾਲ ਦਾ ਭ੍ਰਿਸ਼ਟਾਚਾਰ ਤੋਂ ਲੈ ਕੇ ਜਿਹੜਾ ਰਾਸ਼ਟਰਵਾਦ ਤੱਕ ਦਾ ਸਫ਼ਰ ਹੈ ਉਹਦੇ ਤੇ ਕਿੰਨੇ ਮੋੜ ਨੇ, ਉਹ ਕਿੰਨੇ ਉਹਨਾਂ ਨੇ ਸਮਝੌਤੇ ਕੀਤੇ ਨੇ। ਤੇ ਅੱਜ ਆਪਾਂ ਨੂੰ ਪਤਾ ਕਿ ਉਹਨਾਂ ਤੇ ਪ੍ਰੈਸ਼ਰ ਵੀ ਬਹੁਤ ਹੈ ਕਿਉਂਕਿ ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਸੰਤਰੀ ਤੇ ਸਾਂਸਦ ਜੇਲ੍ਹ 'ਚ ਬੈਠੇ ਨੇ। ਉਹਨਾਂ ਦੇ ਡਿਪਟੀ ਜਿਹੜੇ ਮਿਨਿਸਟਰ ਹੈਗੇ, ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ, ਉਹ ਵੀ ਜੇਲ੍ਹ 'ਚ ਬੈਠੇ ਨੇ। ਤੇ ਜਿਹੜੀ ਗ੍ਰਿਫਤਾਰੀ ਦੀ ਤਲਵਾਰ ਹੈ ਉਹ ਅਰਵਿੰਦ ਕੇਜਰੀਵਾਲ ਤੇ ਵੀ ਲਟਕ ਰਹੀ ਹੈ। ਉਸ ਸਾਰੇ ਮਾਮਲੇ 'ਚ ਉਹਨਾਂ ਦਾ ਜਿਹੜਾ ਇਹ ਅਭਿਆਨ ਹੈਗਾ ਉਹਨਾਂ ਨੂੰ ਕਲਟ ਫਿਗਰ ਬਣਾ ਕੇ ਪ੍ਰਚਾਰ ਦਾ ਉਹਦਾ ਦੇਖਣਾ ਪਊਗਾ ਕਿ ਕਿੰਨਾ ਫਾਇਦਾ ਮਿਲਣ ਜਾ ਰਿਹਾ ਹੈ। ਹਾਲਾਂਕਿ ਜਿਹੜਾ ਅਲਾਇੰਸ ਹੈਗਾ ਕਾਂਗਰਸ ਨਾਲ ਉਹਨਾਂ ਨੇ ਦਿੱਲੀ 'ਚ ਅਲਾਇੰਸ ਕੀਤਾ ਉਹ ਖਾਸਾ ਸਟਰੋਂਗ ਅਲਾਇੰਸ ਮੰਨਿਆ ਜਾ ਰਿਹਾ ਹੈ ਤੇ ਉੱਥੇ ਕਾਂਗਰਸ 3 ਸੀਟਾਂ ਤੇ ਲੜੂਗੀ ਤੇ ਜਿਹੜੀ ਆਮ ਆਦਮੀ ਪਾਰਟੀ ਹੈਗੀ ਉਹ 4 ਸੀਟਾਂ ਤੇ ਲੜੂਗੀ। ਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਵਾਰ ਦਿੱਲੀ ਦੇ ਜਿਹੜੇ ਲੋਕ ਸਭਾ ਚੋਣ ਹੈਗੇ ਉਹ ਟਫ ਹੋਣ ਜਾ ਰਹੇ ਨੇ। 7 ਸੀਟਾਂ ਨੇ ਉੱਥੇ ਤੇ ਦੇਖਣਾ ਪਊਗਾ ਕਿ ਕੀ ਹੁੰਦਾ ਹੈ। ਤੇ ਇੱਕ ਕੁਰੂਕਸ਼ੇਤਰ ਵਾਲੀ ਸੀਟ ਵੀ ਆਮ ਆਦਮੀ ਪਾਰਟੀ ਲੜ ਰਹੀ ਹੈ ਜਿੱਥੋਂ ਸੁਸ਼ੀਲ ਗੁਪਤਾ ਨੂੰ ਚੋਣ ਲੜਾਇਆ ਜਾ ਰਿਹਾ ਹੈ। ਹਾਲਾਂਕਿ ਉਹਨਾਂ ਦੀ ਜਿਹੜੀ ਸਟੇਟਮੈਂਟਸ ਹੈਗੀਆਂ ਉਹ ਪੰਜਾਬ 'ਚ ਤਾਂ ਖਾਸੀ ਕੰਟਰੋਵਰਸ਼ਲ ਰਹਿੰਦੀਆਂ ਨੇ। ਆਪਾਂ ਨੂੰ ਪਤਾ ਕਿ SYL ਵਾਲੇ ਤੇ ਉਹਨਾਂ ਦੀ ਕੀ ਸਟੇਟਮੈਂਟ ਆਈ ਸੀਗੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਚੌਥੀ ਖਬਰ ਦੀ। ਉਹ ਹੈਗੀ ਅਸਮ ਤੋਂ ਆਈ। ਅਸਮ ਪੁਲਿਸ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਜਿਹੜੇ ਉੱਥੇ ਸੁਪਰੀਡੈਂਟ ਸੀਗੇ ਨਿਪੇਨ ਦਾਸ, ਉਹਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੀ ਗ੍ਰਿਫਤਾਰੀ ਦਾ ਰੀਜ਼ਨ ਵੀ ਇਹੀ ਹੈ ਕਿ ਉਹਨਾਂ ਤੇ ਆਰੋਪ ਹੈਗਾ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਬੈਰਕ 'ਚ ਸਪਾਈ ਕੈਮਰਾਜ਼ ਤੇ ਮੋਬਾਈਲ ਫੋਨ ਤੇ ਰਿਮੋਟ ਇਸ ਕਿਸਮ ਦੇ ਜਿਹੜੇ ਸਮਾਨ ਮਿਲੇ ਨੇ ਜਿਹੜਾ ਬਰਾਮਦੀ ਹੋਈ ਉਹਨਾਂ ਨੂੰ ਕਲਪ੍ਰਿਟ ਦੱਸਿਆ ਜਾ ਰਿਹਾ ਹੈ। ਦੇਖਣਾ ਪਊਗਾ ਕਿ ਉਹ ਜਿਹੜਾ ਸਾਰਾ ਇਹ ਸਟੇਟ ਡਰਾਮਾ ਕਰ ਰਿਹਾ ਇੰਡੀਅਨ ਸਟੇਟ, ਇਹਦੇ 'ਚ ਉਹ ਸਹੀ ਜਿਹੜਾ ਆਰੋਪੀ ਹੈ ਉਹਨੂੰ ਫੜ ਵੀ ਪਾਣਗੇ ਜਾਂ ਫਿਰ ਸਾਰਾ ਉਲਟਾ ਸਾਰਾ ਜਿਹੜਾ ਇਹ ਕੁਝ ਵਾਪਰ ਰਿਹਾ ਇਹ ਸਾਰੇ ਦਾ ਦੋਸ਼ ਕਿਤੇ ਭਾਈ ਅੰਮ੍ਰਿਤਪਾਲ ਤੇ ਨਾ ਸਿੱਟ ਦੇਣ। ਹਾਲਾਂਕਿ ਭਾਈ ਅੰਮ੍ਰਿਤਪਾਲ ਬਾਰੇ ਪੰਜਾਬ 'ਚ ਤਾਂ ਖਾਸੀ ਗੱਲ ਹੁੰਦੀ ਹੈ ਕਿ ਉਹਨਾਂ ਤੇ ਜ਼ਿਆਦਾ ਵੱਡੇ ਜਿਹੜੇ ਇਲਜ਼ਾਮ ਲਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ, ਉਹਨਾਂ ਨੂੰ ਪੰਜਾਬ ਸ਼ਿਫਟ ਕਰਨ ਦੀ ਬਾਰੇ ਵੀ ਬਹੁਤ ਗੱਲ ਹੁੰਦੀ ਹੈ। ਪਰ ਜਿਹੜੀ ਨੈਸ਼ਨਲ ਮੀਡੀਆ ਹੈਗੀ ਆ ਉਹਦੇ 'ਚ ਇਹਨੂੰ ਕਿਤੇ ਨਾ ਕਿਤੇ ਸਾਜ਼ਿਸ਼ੀ ਖਬਰਾਂ ਦੇ ਤੌਰ ਤੇ ਛਾਪਿਆ ਜਾਂਦਾ ਹੈ, ਸਾਜ਼ਿਸ਼ੀ ਖਬਰਾਂ ਦੇ ਤੌਰ ਤੇ ਦਿਖਾਇਆ ਜਾਂਦਾ ਹੈ। ਦੇਖਣਾ ਹੋਊਗਾ ਕਿ ਇਸ ਪੂਰੇ ਮਾਮਲੇ ਦਾ, ਹਾਲਾਂਕਿ ਕੇਸ ਦੀਆਂ ਸਾਰੀ ਡਿਟੇਲਾਂ ਨਹੀਂ ਆਈਆਂ ਨੇ ਕਿ ਕੀ ਉਹ ਅਗਲੇ ਚਾਰਜ ਫਰੇਮ ਕਰਨਗੇ
ਜਿਹੜੇ ਨਿਪੇਨ ਦਾਸ ਤੇ ਕੀ ਉਹ ਪੂਰੀ ਚਾਰਜ ਸ਼ੀਟ ਬਣੂਗੀ। ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਜਿਹੜਾ ਸਪਾਈ ਕੈਮਰਾਜ਼ ਵਾਲਾ ਮਾਮਲਾ ਹੈਗਾ ਇਹ ਕੀ ਰੁਖ ਲਊਗਾ। ਆਪਾਂ ਨੂੰ ਪਤਾ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਵੀ ਉੱਥੋਂ ਆਈ ਸੀ ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਇੱਥੇ ਜਿਹੜੇ ਅਸਮ ਜੇਲ੍ਹ 'ਚ ਜਿਹੜੀ ਡਿਬਰੂਗੜ੍ਹ ਜੇਲ੍ਹ ਹੈ ਉੱਥੇ ਜਿਹੜੇ ਸਿੰਘ ਬੰਦ ਨੇ ਉਹਨਾਂ ਦੀ ਕਿਵੇਂ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਤੇ ਉਹ ਈਵਨ ਉਹਨਾਂ ਦੇ ਬਾਥਰੂਮਸ 'ਚ ਵੀ ਉਹਨਾਂ ਨੇ ਸਪਾਈ ਕੈਮ ਲਾ ਰੱਖੇ ਸੀਗੇ। ਤੇ ਦੇਖਣਾ ਪਊਗਾ ਕਿ ਇਹ ਸਾਰੇ ਮਾਮਲੇ ਨੂੰ ਕੀ ਰੰਗਤ ਅਗਲੇ ਦੇਣਗੇ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਇੱਕ ਕੇਸ ਸੀਗਾ ਮਹਾਰਾਸ਼ਟਰ ਦੇ ਇੱਕ ਪ੍ਰੋਫੈਸਰ ਸੀਗੇ ਅਜਾਮ ਜੀ, ਉਹਨਾਂ ਨੇ 370 ਜਿਹੜਾ ਆਰਟੀਕਲ 370 ਜਦੋਂ ਹਟਾਇਆ ਚੱਕਿਆ ਗਿਆ ਕਸ਼ਮੀਰ ਤੋਂ ਉਸ ਤੋਂ ਬਾਅਦ ਉਹਨਾਂ ਨੇ ਉਸ ਦਿਨ ਨੂੰ ਕਾਲਾ ਦਿਨ ਦੱਸਿਆ ਸੀਗਾ ਤੇ ਉਹਦੀ ਆਲੋਚਨਾ ਕੀਤੀ ਸੀ ਤੇ ਫਿਰ ਉਹਦੇ ਖਿਲਾਫ ਮਹਾਰਾਸ਼ਟਰ ਤੋਂ ਹੀ ਇੱਕ ਕੇਸ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ ਸੀਗਾ। ਫਿਰ ਉਹਨਾਂ ਦਾ ਮਾਮਲਾ ਪਹਿਲਾਂ ਲੋਅਰ ਕੋਰਟਾਂ 'ਚ ਵੀ ਰਿਹਾ, ਹੁਣ ਸੁਪਰੀਮ ਕੋਰਟ 'ਚ ਪਹੁੰਚਿਆ ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਮਾਮਲੇ 'ਚ ਸੁਣਵਾਈ ਕਰਦਿਆਂ ਕਿਹਾ ਹੈ ਕਿ ਜਿਹੜੀ ਆਲੋਚਨਾ ਹੈਗੀ ਉਹ ਕਿਸੇ ਵੀ ਚੀਜ਼ ਦੀ ਆਲੋਚਨਾ ਉਹ ਅਪਰਾਧ ਨਹੀਂ ਹੋ ਸਕਦੀ ਤੇ 370 ਆਰਟੀਕਲ 370 ਦੀ ਆਲੋਚਨਾ ਕਰਨਾ ਵੀ ਕੋਈ ਅਪਰਾਧ ਨਹੀਂ ਹੈਗਾ ਤੇ ਉਹਨਾਂ ਨੂੰ ਉਹ ਜਿਹੜਾ ਆਲੋਚਨਾ ਦਾ ਉਹਨਾਂ ਦਾ ਅਧਿਕਾਰ ਹੈ ਉਹ ਦਿੱਤਾ ਜਾਵੇ। ਇੱਕ ਇਸ ਤੋਂ ਇੱਕ ਬਹੁਤ ਵੀਡੀਓ ਅੱਜ ਸਰਕੂਲੇਟ ਹੋ ਰਹੀ ਜਿਹਦੇ 'ਚ ਦਿਖ ਰਿਹਾ ਕਿ ਇੱਕ ਪੁਲਿਸ ਵਾਲਾ ਸਬ ਇੰਸਪੈਕਟਰ ਰੋਡ ਤੇ ਬੈਠੇ ਮੁਸਲਮਾਨ ਨਮਾਜ਼ ਪੜ੍ਹ ਰਹੇ ਸੀਗੇ ਉਹਨਾਂ ਤੇ ਆ ਕੇ ਲੱਤਾਂ ਮਾਰਦਾ ਹੈ ਤੇ ਉਹਨਾਂ ਨੂੰ ਠੋਂਦਾ ਹੈਗਾ। ਉਹ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਸਰਕੂਲੇਟ ਹੋਈ, ਵੱਡੇ ਪੱਤਰਕਾਰਾਂ ਨੇ ਵੀ ਉਹਦੇ ਤੇ ਰਿਐਕਸ਼ਨ ਦਿੱਤਾ ਤੇ ਕਿਹਾ ਕਿ ਇਹ ਦੇਖੋ ਘੱਟ ਗਿਣਤੀਆਂ ਨਾਲ ਕੀ ਸਲੂਕ ਕੀਤਾ ਜਾ ਰਿਹਾ। ਘੱਟੋ ਘੱਟ ਜਦੋਂ ਉਹ ਪ੍ਰੇਅਰ ਕਰ ਰਹੇ ਨੇ, ਆਪਣੀ ਨਮਾਜ਼ ਨੂੰ ਅਦਾ ਕਰ ਰਹੇ ਨੇ, ਉਦੋਂ ਤਾਂ ਉਹਨਾਂ ਨਾਲ ਰਿਸਪੈਕਟ ਦਿਖਾਈ ਜਾ ਸਕਦੀ ਹੈ। ਪਰ ਜਿਹੜੇ ਸਬ ਇੰਸਪੈਕਟਰ ਦੀ ਉਹ ਵੀਡੀਓ ਸੀਗੀ ਉਹ ਖਾਸੀ ਕਰੂਅਲ ਸੀਗੀ ਤੇ ਉਹ ਦਿਖਾ ਰਿਹਾ ਸੀਗਾ ਕਿ ਉਹ ਰਿਲੀਜੀਅਸਲੀ ਜਿਹੜੇ ਮੁਸਲਮਾਨ ਹੈਗੇ ਉਹਨਾਂ ਨਾਲ ਕਿੰਨੇ ਇਨਸੈਂਸਿਟਿਵ ਨੇ। ਤੇ ਉਸ ਤੋਂ ਬਾਅਦ ਜਦੋਂ ਉਹ ਵੀਡੀਓ ਸਾਰੀ ਸਰਕੂਲੇਟ ਹੋਣ ਲੱਗ ਪਈ ਤੇ ਥੂ ਹੋਣ ਲੱਗ ਪਈ ਦਿੱਲੀ ਪੁਲਿਸ ਦੀ, ਉਸ ਤੋਂ ਬਾਅਦ ਜਿਹੜਾ ਦਿੱਲੀ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਉਸ ਸਬ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਤੇ ਦੇਖਣਾ ਹੋਊਗਾ ਕਿ ਉਹਦੇ ਤੇ ਕਿਹੜਾ ਮਾਮਲਾ ਦਰਜ ਕੀਤਾ ਜਾਂਦਾ ਹੈ। ਤੇ ਹਾਲਾਂਕਿ ਲੋਕਾਂ ਨੇ ਉੱਥੇ ਜਾਮ ਲਾਤਾ ਸੀਗਾ ਤੇ ਅੰਦੋਲਨ 'ਚ ਬਹਿ ਗਏ ਸੀਗੇ ਤੇ ਕਿਹਾ ਕਿ ਇਹਨੂੰ ਸਸਪੈਂਡ ਨਾ ਕਰੋ, ਇਹਨੂੰ ਬਰਖਾਸਤ ਕਰੋ, ਇਹਨੇ ਬਹੁਤ ਵੱਡਾ ਕ੍ਰਾਈਮ ਕੀਤਾ ਹੈ। ਕਿਵੇਂ ਆ ਕੇ ਜਿਹੜੇ ਰਿਲੀਜੀਅਸ ਮੁਸਲਮਾਨ ਸੀਗੇ ਜਦੋਂ ਉਹ ਨਮਾਜ਼ ਅਦਾ ਕਰ ਰਹੇ ਸੀ ਉਹਨਾਂ ਤੇ ਕਿਵੇਂ ਆ ਕੇ ਇਹਨੇ ਲੱਤਾਂ ਮਾਰੀਆਂ, ਇਹ ਐਡਾ ਮਤਲਬ ਰਿਲੀਜੀਅਸਲੀ ਇੰਟੋਲਰੈਂਟ ਕਿਵੇਂ ਹੋ ਸਕਦਾ, ਐਡਾ ਜ਼ਹਿਰ ਇਹਦੇ ਮਨ 'ਚ ਘੱਟ ਗਿਣਤੀਆਂ ਪ੍ਰਤੀ ਕਿੱਥੋਂ ਭਰਿਆ ਗਿਆ, ਇਹ ਵੀ ਦੇਖਣ ਵਾਲਾ ਹੈਗਾ। ਤੇ ਲਗਾਤਾਰ ਉੱਥੇ ਅੰਦੋਲਨ ਜਾਰੀ ਹੈ। ਹਾਲਾਂਕਿ ਦੇਖਣਾ ਹੋਊਗਾ ਕਿ ਉਹ ਅੰਦੋਲਨ ਕਿੰਨਾ ਟਿਕ ਪਾਉਂਦਾ ਹੈ। ਫਿਰ ਇਸ ਜਿਹੜਾ ਉਸ ਸਬ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਉਹਦੇ ਤੇ ਲੋਕ ਮੰਨ ਜਾਣਗੇ। ਇਹ ਖਬਰਾਂ ਕੱਲ ਮੈਂ ਇਹਦੇ ਬਾਰੇ ਤਫਸੀਲ 'ਚ ਦੱਸਾਂਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜਾ ਲੋਕ ਸਭਾ ਚੋਣ ਹੈਗੇ ਉਹਨਾਂ 'ਚ ਬੀਜੇਪੀ ਅਤੇ ਕਾਂਗਰਸ ਦਾ ਏਜੰਡਾ। ਬੀਜੇਪੀ ਮੋਦੀ ਦੀ ਗਰੰਟੀ ਨਾ ਦੇ ਨਾਰੇ ਨਾਲ ਅੱਗੇ ਵਧ ਰਹੀ ਹੈ ਤੇ ਆਪਾਂ ਨੂੰ ਪਤਾ ਹੈ ਕਿ ਮੋਦੀ ਦਾ ਪਰਿਵਾਰ ਤੇ ਮੋਦੀ ਦੀ ਗਰੰਟੀ ਲਗਾਤਾਰ ਉਹ ਦੋ ਨਾਰੇ ਛਾਲ ਰਹੇ ਨੇ ਤੇ ਇਸ ਤੇ ਉਲਟ ਕਾਂਗਰਸ ਨੇ ਕੱਲ ਇੱਕ ਨਵੇਂ ਨਾਰੇ ਨਾਲ ਉਹ ਅੱਗੇ ਆਏ ਨੇ। ਉਹਨਾਂ ਦਾ ਹੈ ਰੋਜ਼ਗਾਰ ਦੀ ਗਰੰਟੀ। ਜਿਹੜੇ ਕਾਂਗਰਸ ਦੇ ਪ੍ਰਧਾਨ ਹੈਗੇ ਮਲਿਕਾਰਜੁਨ ਖੜਗੇ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ 'ਚ ਉਹਨਾਂ ਨੇ 5 ਚੀਜ਼ਾਂ ਗਣਵਾਈਆਂ ਜਿਹੜੇ ਕਿ ਨੌਜਵਾਨਾਂ ਨਾਲ ਸਿੱਧੀ ਜੁੜੀਆਂ ਹੋਈਆਂ ਸੀ। ਇੱਕ ਤਾਂ ਸੀਗੀ ਭਰਤੀ ਦਾ ਭਰੋਸਾ, ਯਾਨੀ ਕਿ ਜਿਹੜੇ ਰਿਕਰੂਟਮੈਂਟਸ ਹੁੰਦੀਆਂ ਨੇ, ਜੋਬਸ ਰਿਕਰੂਟਮੈਂਟਸ, ਉਹਨਾਂ ਦਾ ਭਰੋਸਾ ਦਿਵਾਇਆ। ਉਹਨਾਂ ਨੇ ਕਿਹਾ ਕਿ ਅਸੀਂ 30 ਲੱਖ ਨੌਕਰੀਆਂ ਦੇਵਾਂਗੇ। ਪਹਿਲੀ ਨੌਕਰੀ ਪੱਕੀ, ਯਾਨੀ ਕਿ ਜਿਹੜੇ ਕਿ ਗ੍ਰੈਜੂਏਟ ਹੋ ਰਹੇ ਨੇ ਉਹਨਾਂ ਨੂੰ ਪੱਕੀ ਨੌਕਰੀ ਦੇਵਾਂਗੇ। ਤੀਜਾ ਸੀਗਾ ਪੇਪਰ ਲੀਕ ਤੋਂ ਛੁਟਕਾਰਾ। ਆਪਾਂ ਨੂੰ ਪਤਾ ਕਿ ਪਿਛਲੇ ਦਿਨੀ ਕਿੰਨੇ ਜ਼ਿਆਦਾ ਪੇਪਰ ਲੀਕ ਹੋਏ ਨੇ ਮੁਲਕ ਭਰ 'ਚ ਤੇ ਉਹਨਾਂ ਤੋਂ ਮੁਕਤੀ ਵਾਸਤੇ ਉਹ ਕਾਨੂੰਨ ਵੀ ਬਣਾਉਣਗੇ। ਗਿਗ ਇਕੋਨਮੀ 'ਚ ਸਮਾਜਿਕ ਸੁਰੱਖਿਆ, ਯਾਨੀ ਕਿ ਜਿਹੜੀ ਗਿਗ ਇਕੋਨਮੀ ਹੈਗੀ ਆ, ਊਬਰ ਵਾਲੇ ਹੋ ਗਏ, ਸਵੀਗੀ ਵਾਲੇ ਹੋ ਗਏ, ਜਾਂ ਜਿਹੜੇ ਐਪ ਰਾਹੀਂ ਜਿਹੜੇ ਲੋਕ ਕੰਮ ਕਰਦੇ ਨੇ ਐਪਾਂ ਰਾਹੀਂ, ਜਿਵੇਂ ਊਬਰ, ਓਲਾ, ਸਵੀਗੀ ਤੇ ਇਸ ਕਿਸਮ ਦੀਆਂ ਬਹੁਤ ਸਾਰੀਆਂ ਐਪਾਂ ਨੇ ਜਿਨ੍ਹਾਂ 'ਚ ਬੰਦੇ ਕੰਮ ਕਰਦੇ ਨੇ, ਉਹਨਾਂ ਨੂੰ ਗਿਗ ਵਰਕਰ ਕਿਹਾ ਜਾਂਦਾ ਤੇ ਉਹਨਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਉਹਦੇ ਵਾਸਤੇ ਵੀ ਉਹ ਕੰਮ ਕਰਨਗੇ। ਪੰਜਵਾਂ ਹੈਗਾ ਯੂਆ ਰੋਸ਼ਨੀ, ਯਾਨੀ ਕਿ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਸਹੀ ਰਾਹ ਪਾਉਣਗੇ। ਤੇ ਇਹ ਦੋ ਨਾਰੇ ਕਿਤੇ ਨਾ ਕਿਤੇ ਆਪਸ 'ਚ ਟਕਰਾਉਣਗੇ। ਹਾਲਾਂਕਿ ਕੱਲ ਮੀਡੀਆ ਨੇ ਮਲਿਕਾਰਜੁਨ ਖੜਗੇ ਦੀ ਜਿਹੜੀ ਇਹ ਅਨਾਊਂਸਮੈਂਟ ਸੀਗੀ ਉਹਨੂੰ ਜਮਾ ਨਹੀਂ ਦਿਖਾਇਆ, ਜਮਾ ਬਲੈਕ ਆਊਟ ਕਰਤਾ ਸੀਗਾ। ਤੇ ਜਿਹੜੀ ਮੋਦੀ ਦੀ ਗਰੰਟੀ ਵਾਲਾ ਨਾਰਾ ਸੀਗਾ ਉਹਨੇ ਮੀਡੀਆ ਨੇ ਬਹੁਤ ਚੜਾ ਕੇ ਦਿਖਾਇਆ ਕਿ ਦੇਖੋ ਮੋਦੀ ਸਾਹਿਬ ਗਰੰਟੀ ਦੇ ਰਹੇ ਨੇ ਤੇ ਉਹ ਬਹੁਤ ਇੱਦਾਂ ਕਮਿਟਮੈਂਟ ਨਾਲ ਗੱਲ ਕਰ ਰਹੇ ਨੇ। ਤੇ ਹਾਲਾਂਕਿ ਉਹ ਜਿਹੜੀ ਮੋਦੀ ਸਰਕਾਰ ਹੈਗੀ ਆ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਅੱਡ ਹਿੱਸਿਆਂ ਨੂੰ ਆਪਣੇ ਵੱਲ ਕੀਤਾ ਜਾਵੇ। ਜਿਵੇਂ ਟ੍ਰੈਡੀਸ਼ਨਲ ਮੀਡੀਆ ਆਪਾਂ ਨੂੰ ਪਤਾ ਕਿ ਉਹਨਾਂ ਦੀ ਗੋਦ 'ਚ ਬੈਠਾ ਹੈ। ਜਿਹੜੀ ਅਗਲੀ ਖਬਰ ਦੀ ਮੈਂ ਗੱਲ ਕਰਨਾ ਚਾਹ ਰਿਹਾ ਉਹ ਹੈਗੀ ਆ ਯੂਟਿਊਬਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ। ਆਪਾਂ ਨੂੰ ਪਤਾ ਕਿ ਜਦੋਂ ਤੋਂ ਇੰਟਰਨੈਟ ਇੰਡੀਆ 'ਚ 2016 ਤੋਂ ਬਾਅਦ ਫੈਲਣਾ ਸ਼ੁਰੂ ਹੋਇਆ ਤੇ ਇੰਟਰਨੈਟ ਕੰਸੈਂਟਰੇਸ਼ਨ ਵਧਿਆ, ਉਦੋਂ ਤੋਂ ਹੀ ਜਿਹੜੇ ਸਾਡੇ ਵਰਗੇ ਫ੍ਰੀਲਾਂਸ ਜਰਨਲਿਸਟ ਸੀਗੇ ਜਾਂ ਫਿਰ ਇੰਡੀਪੈਂਡੈਂਟ ਜਰਨਲਿਸਟ ਸੀਗੇ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ। ਪਰ
ਹੁਣ ਬੀਜੇਪੀ ਨੂੰ ਉਹ ਵੀ ਟੋਲਰੇਟ ਨਹੀਂ ਹੋ ਰਹੇ। ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਫ੍ਰੀਲਾਂਸ ਜਰਨਲਿਸਟਾਂ ਦੇ ਪਿਛਲੇ ਦਿਨ ਇਹਨਾਂ ਨੇ ਟਵਿੱਟਰ ਅਕਾਊਂਟ ਬੰਦ ਕਰਤੇ ਸੀਗੇ। ਸਾਡੇ ਵਰਗੇ ਪੱਤਰਕਾਰਾਂ ਦੇ ਜਿਹੜੇ YouTube ਚੈਨਲ ਸੀਗੇ ਉਹ ਵੀ ਬੰਦ ਕਰਤੇ ਸੀਗੇ। ਤੇ ਹੁਣ ਉਹਨਾਂ ਨੇ 5000 ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਯੂਟਿਊਬਰਸ ਨੂੰ ਪ੍ਰਗਤੀ ਮੈਦਾਨ 'ਚ ਬੁਲਾਇਆ ਅੱਜ, ਤੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਤੋਂ ਅਨੁਰੋਧ ਕੀਤਾ ਕਿ ਤੁਸੀਂ ਸਾਡੇ ਵਾਸਤੇ ਕੰਮ ਕਰੋ। ਤੇ ਉਹਨਾਂ ਨੇ ਜਿਹੜੀ ਅੱਡ ਮਿਨਿਸਟਰੀਆਂ ਹੈਗੀਆਂ ਉਹਨਾਂ ਨਾਲ ਵੀ ਟਾਈ ਅਪ ਕਰਕੇ ਕਈ ਸਾਰੇ ਇਨਫਲੂਐਂਸਰਾਂ ਤੋਂ ਵੀਡੀਓਜ਼ ਵੀ ਬਣਵਾਈਆਂ ਨੇ। ਆਪਾਂ ਨੂੰ ਪਤਾ ਅੰਕਿਤ ਬਈਆਂ ਪ੍ਰਿਆਂ ਤੋਂ ਲੈ ਕੇ ਹੋਰ ਕਿੰਨੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਸੀਗੇ ਜਿਨ੍ਹਾਂ ਦਾ LVC ਯਾਦਵ ਉਹਨਾਂ ਨੂੰ ਲਗਾਤਾਰ ਇਸਤੇਮਾਲ ਕਰ ਰਹੇ ਨੇ ਆਪਣੇ ਹੱਕ 'ਚ, ਤੇ ਉਹਨਾਂ ਨੂੰ ਟ੍ਰੈਡੀਸ਼ਨਲ ਮੀਡੀਆ ਤੇ ਵੀ ਭਰੋਸਾ ਨਹੀਂ ਬਚਿਆ। ਤੇ ਇਸ ਕਰਕੇ ਉਹਨਾਂ ਨੂੰ ਪਤਾ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਅੱਜ ਕੱਲ੍ਹ ਫੋਨ ਤੋਂ, ਮੋਬਾਈਲ ਫੋਨ ਤੋਂ ਖਬਰਾਂ ਦੇਖਦੇ ਨੇ, YouTube ਰਾਹੀਂ ਖਬਰਾਂ ਦੇਖਦੇ ਨੇ, Facebook ਰਾਹੀਂ ਖਬਰਾਂ ਦੇਖਦੇ ਨੇ, ਟਵਿੱਟਰ ਰਾਹੀਂ ਖਬਰਾਂ ਦੇਖਦੇ ਨੇ। ਤੇ ਉਹਨਾਂ 'ਚ ਜਿਹੜੇ ਵੱਡੇ ਚੈਨਲ ਹੈਗੇ, ਵੱਡੇ ਲੋਕਾਂ ਦੇ ਅਕਾਊਂਟਸ ਹੈਗੇ, ਉਹਨਾਂ ਨੂੰ ਵੀ ਕਾਬੂ ਕਰ ਲਈਏ ਤੇ ਆਪਣੇ ਵੱਲ ਕਰ ਲਈਏ। ਤੇ ਇਹ ਪ੍ਰੋਸੈਸ ਕਿਤੇ ਨਾ ਕਿਤੇ ਉਸ ਚੀਜ਼ ਤੋਂ ਨਿਕਲਿਆ ਹੋਇਆ ਸੀਗਾ ਤੇ ਅੱਜ ਉਹਨਾਂ ਨੇ ਪ੍ਰਗਤੀ ਮੈਦਾਨ 'ਚ। ਤੇ ਇਹ ਵੀ ਦੇਖੋ ਹੈਰਾਨੀ ਵਾਲੀ ਗੱਲ ਹੈਗੀ, ਇੰਡੀਆ ਭਰ ਤੋਂ 5000 ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਉਹ ਪਹੁੰਚੇ ਵੀ। ਪੰਜਾਬ 'ਚ ਵੀ ਜਿਹੜੀ ਸੋਸ਼ਲ ਮੀਡੀਆ ਵਾਲੇ ਚੈਨਲ ਹੈਗੇ ਆ ਉਹਨਾਂ ਤੋਂ ਬਹੁਤ ਸਾਰੇ ਲੋਕ ਉੱਥੇ ਗਏ ਹੋਏ ਸੀਗੇ। ਤੇ ਲਗਾਤਾਰ ਪੰਜਾਬ 'ਚ ਵੀ ਗੋਦੀ ਮੀਡੀਆ ਟਰਮ ਕੋਇਨ ਕੀਤੀ ਜਾਂਦੀ ਹੈ, ਕੇਜੂ ਮੀਡੀਆ ਵੀ ਕੋਇਨ ਕੀਤੀ ਜਾ ਕੇ ਅੱਧਾ ਮੀਡੀਆ ਕੇਜਰੀਵਾਲ ਦਾ ਹੋ ਗਿਆ ਹੈਗਾ, ਅੱਧਾ ਮੋਦੀ ਦਾ ਹੋ ਗਿਆ। ਤੇ ਉਹ ਇੰਡੀਪੈਂਡੈਂਟ ਮੀਡੀਆ ਕਿਤੇ ਨਾ ਕਿਤੇ ਪੰਜਾਬ 'ਚ ਵੀ ਮਿਸਿੰਗ ਦਿਖਦਾ ਹੈਗਾ। ਤੇ ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਕਿ ਇਹ ਜਿਹੜੀ ਪਾਰਟੀਆਂ ਹੈਗੀਆਂ, ਪੋਲੀਟੀਕਲ ਪਾਰਟੀਆਂ, ਇਹ ਪੱਤਰਕਾਰ ਨੂੰ ਆਪਣਾ ਭੋਪੂ ਕਿਉਂ ਬਣਾਉਣਾ ਚਾਹੁੰਦੀਆਂ ਨੇ, ਜਦਕਿ ਇਹਨਾਂ ਕੋਲ ਖੁਦ ਦੇ ਪਲੇਟਫਾਰਮ ਹੈਗੇ ਆ, ਖੁਦ ਦੇ ਜਿਹੜੇ ਮੁੱਖ ਪੱਤਰ ਹੁੰਦੇ ਨੇ ਉਹ ਹੈਗੇ ਆ, ਉਹਨਾਂ ਤੋਂ ਆਪਣੀ ਗੱਲ ਕਰਨ। ਘੱਟੋ ਘੱਟ ਪੱਤਰਕਾਰ ਦਾ ਇੰਡੀਪੈਂਡੈਂਟਲੀ ਗੱਲ ਕਰ ਸਕਣ। ਇਹ ਸਪੇਸ ਕਿਤੇ ਵੀ ਨਹੀਂ ਛੱਡਿਆ ਜਾ ਰਿਹਾ। ਤੇ ਹੁਣ ਆਪਾਂ ਜਿਹੜੀ ਅਗਲੀ ਗੱਲ ਹੈ ਉਹ ਗੱਲ ਕਰ ਲੈਂਦੇ ਆ। ਜਿਹੜੀ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ, ਸਰਕਾਰੀ ਮੁਲਾਜ਼ਮ ਹੈਗੇ ਉਹਨਾਂ ਦੇ DA 'ਚ 4% ਦਾ ਵਾਧਾ ਕੀਤਾ। ਇਹਦੇ ਬਾਰੇ ਪਹਿਲਾਂ 46% ਸੀਗਾ ਜਿਹੜੇ ਸੈਲਰੀ ਦੀ ਬੇਸਿਕ ਪੇ ਹੁੰਦੀ ਹੈ, ਬੇਸਿਕ ਪੇ 'ਚ 46% ਜਿਹੜਾ DA ਮਿਲ ਕੇ ਲੱਗ ਕੇ ਮਿਲਦਾ ਸੀਗਾ, ਹੁਣ ਉਹਦੇ 'ਚ 4% ਦਾ ਹੋਰ ਵਾਧਾ ਕਰਤਾ ਤੇ ਉਹ ਕਿਤੇ ਨਾ ਕਿਤੇ 50% ਹੋ ਗਿਆ। ਯਾਨੀ ਕਿ ਬੇਸਿਕ ਪੇ ਪਲੱਸ 50% DA ਇਹ ਮਿਲਿਆ ਕਰੂਗਾ। DA ਜਿਹੜੇ ਮਹਿੰਗਾਈ ਭੱਤਾ ਹੁੰਦਾ ਹੈ ਉਹਦੇ 'ਚ ਵਾਧਾ ਕੀਤਾ ਗਿਆ ਹੈ। ਆਪਾਂ ਨੂੰ ਪਤਾ ਕਿ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਯਾਨੀ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀਗੀ ਉਹਦੀ ਡਿਮਾਂਡ ਲਗਾਤਾਰ ਕਰ ਰਹੇ ਨੇ। ਉਹਦੇ ਵਾਸਤੇ ਬਹੁਤ ਸਾਰੇ ਥਾਵਾਂ 'ਤੇ ਅੰਦੋਲਨ ਵੀ ਹੋਏ ਨੇ ਤੇ ਸਰਕਾਰ ਅੱਜ ਕੱਲ੍ਹ ਨਿਊ ਪੈਨਸ਼ਨ ਸਕੀਮ NPS ਦੇ ਰਹੀ ਹੈ। ਤੇ NPS ਦੇ ਉਲਟ ਸਰਕਾਰੀ ਕਰਮਚਾਰੀਆਂ 'ਚ ਖਾਸਾ ਵੱਡਾ ਮਾਹੌਲ ਹੈਗਾ ਤੇ ਕਿਤੇ ਉਹ ਸਰਕਾਰ ਦੇ ਉਲਟ ਵੋਟ ਨਾ ਕਰ ਦੇਣ, ਉਹਨਾਂ ਨੂੰ ਰਾਜੀ ਕਰਨ ਵਾਸਤੇ, ਉਹਨਾਂ ਨੂੰ ਮਨਾਉਣ ਵਾਸਤੇ ਕਿਤੇ ਨਾ ਕਿਤੇ ਸਟੈਪ ਲੱਗ ਰਿਹਾ ਕਿ ਇਹ ਸਰਕਾਰ ਨੇ ਲਿਆ ਤੇ 4% ਅੱਜ ਉਹਨਾਂ ਦੇ DA 'ਚ ਵਾਧਾ ਕੀਤਾ। ਇੰਡੀਆ 'ਚ ਠੀਕ ਠਾਕ ਨੰਬਰ ਹੈਗੇ ਆ, ਠੀਕ ਠਾਕ ਵੋਟ ਪਰਸੈਂਟੇਜ ਹੈਗੀ ਆ ਸਰਕਾਰੀ ਮੁਲਾਜ਼ਮਾਂ ਦੀ। ਜੋ ਆਖਰੀ ਖਬਰ ਅੱਜ ਦੀ ਉਹ ਸਭ ਤੋਂ ਜ਼ਰੂਰੀ ਖਬਰ ਹੈ, ਉਹ ਸਭ ਤੋਂ ਪਹਿਲਾਂ ਸੁਣਾਉਣੀ ਚਾਹੀਦੀ ਸੀ ਮੈਨੂੰ ਵੀ, ਪਰ ਮੈਂ ਆਖਰੀ 'ਚ ਇਸੇ ਕਰਕੇ ਲਿਆ ਕਿਉਂਕਿ ਉਹ ਮੇਨ ਸਟ੍ਰੀਮ ਮੀਡੀਆ ਤੋਂ ਵੀ ਗਾਇਬ ਸੀਗੀ ਤੇ ਉਹਦੇ ਬਾਰੇ ਆਪਾਂ ਜ਼ਿਆਦਾ ਗੱਲ ਕਰ ਸਕੀਏ। ਉਹ ਹੈਗੇ ਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅੱਜ ਕਿਸਾਨ ਮਹਿਲਾਵਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਤੇ ਘੱਟੋ ਘੱਟ 40 ਤੋਂ 50 ਹਜ਼ਾਰ ਦੇ ਕਰਾਊਡ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸੀਗਾ। ਸ਼ੰਭੂ ਬਾਰਡਰ ਅੱਜ ਮੈਂ ਖੁਦ ਵੀ ਸੀਗਾ, ਉੱਥੋਂ ਮੈਂ ਰਿਪੋਰਟਿੰਗ ਵੀ ਕੀਤੀ, ਬਹੁਤ ਸਾਰੀ ਵੀਡੀਓਜ਼ ਵੀ ਬਣਾਈਆਂ ਤੇ ਉਹਦੇ 'ਚ ਮੈਨੂੰ ਜਿਹੜਾ ਸਮਝ ਆਇਆ ਕਿ ਘੱਟੋ ਘੱਟ 30 ਦੇ ਨੇੜੇ ਤੇ 30,000 ਦੇ ਨੇੜੇ ਤੇੜੇ ਮਹਿਲਾਵਾਂ ਸ਼ੰਭੂ ਬਾਰਡਰ ਸੀਗੀ। ਖਨੌਰੀ ਬਾਰਡਰ ਤੇ ਵੀ ਫੋਨ ਕਰਕੇ ਪੁੱਛਿਆ, ਉੱਥੇ 15 ਤੋਂ 20,000 ਮਹਿਲਾਵਾਂ ਸੀਗੀਆਂ ਤੇ 50,000 ਦੇ ਨੇੜੇ ਤੇੜੇ ਮਹਿਲਾਵਾਂ ਅੱਜ ਕਿਸਾਨ ਅੰਦੋਲਨ 'ਚ ਆਈਆਂ। ਉਹਨਾਂ ਨੇ ਸਟੇਜ ਵੀ ਉਹਨਾਂ ਨੇ ਸਾਂਭਿਆ, ਸਟੇਜ ਤੇ ਵੀ ਉਹੀ ਬੋਲੀਆਂ, ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਤੇ ਉਹਨਾਂ ਦੀ ਗੱਲ 'ਚ ਜਿਹੜਾ ਨੁਕਤਾ ਸੀਗਾ ਉਹ ਮੈਂ ਦੱਸ ਦਿੰਦਾ। ਉਹਨਾਂ ਨੇ ਸਾਫ਼ ਕਿਹਾ ਕਿ ਜਿਹੜੀ ਇਹ ਲੜਾਈ ਹੈਗੀ ਇਹਦੇ 'ਚ ਜਿਹੜੀ ਅੱਧੀ ਆਬਾਦੀ ਹੈਗੀ ਯਾਨੀ ਕਿ ਮਹਿਲਾਵਾਂ ਹੈਗੀਆਂ ਉਹ ਨਾਲ ਖੜੀਆਂ ਨੇ ਤੇ ਹਰਿਆਣੇ ਤੋਂ ਵੀ ਮਹਿਲਾਵਾਂ ਆਈਆਂ ਸੀ, ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਅਸੀਂ ਤਾਂ ਆਪਣੇ ਜਿਹੜੇ ਪੁੱਤ ਹੈਗੇ ਆ ਜਾਂ ਆਪਣੇ ਹਸਬੈਂਡ ਹੈਗੇ ਉਹਨਾਂ ਦੀ ਸ਼ਕਲ ਦੇਖੇ ਵੀ ਬਹੁਤ ਸਾਰੇ ਦਿਨ ਹੋ ਗਏ ਕਿਉਂਕਿ ਉਹ 2 ਫਰਵਰੀ ਤੋਂ ਹੀ ਪੰਜਾਬ 'ਚ ਰਹਿ ਰਹੇ ਨੇ ਕਿਉਂਕਿ ਉੱਥੇ BJP ਸਰਕਾਰ ਦੀ ਪੁਲਿਸ ਲਗਾਤਾਰ ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਤੇ ਤੇਜਵੀਰ ਸਿੰਘ ਪੰਜੋਖਰਾ ਸਾਹਿਬ ਤੋਂ ਨੇ ਕਿਸਾਨ ਆਗੂ, ਅੰਬਾਲਾ ਦੇ ਪੰਜੋਖਰਾ ਸਾਹਿਬ ਤੋਂ ਇੱਕ ਕਿਸਾਨ ਆਗੂ ਹੈਗੇ ਤੇਜਵੀਰ ਸਿੰਘ, ਉਹਨਾਂ ਦੀ ਮਾਤਾ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਪਿਛਲੇ 1.25 ਮਹੀਨੇ ਤੋਂ ਲਗਾਤਾਰ ਪੁਲਿਸ ਦਾ ਜ਼ਬਰ ਝੇਲ ਰਹੇ ਹਾਂ, ਸਾਡੇ ਘਰਾਂ ਦੇ ਬਾਹਰ ਸਾਡੀ ਜ਼ਮੀਨ ਦੀ ਕੁਰਕੀ ਦੇ ਨੋਟਿਸ ਉਹਨਾਂ ਨੇ ਲਾਏ ਹੋਏ ਨੇ, ਫਿਰ ਵੀ ਅਸੀਂ ਡਟ ਕੇ ਖੜੇ ਹਾਂ ਤੇ ਅਸੀਂ ਆਪਣੇ ਪੁੱਤ ਨੂੰ ਇਹ ਕਹਿ ਕੇ ਤੋਰਿਆ ਸੀ ਕਿ ਪੁੱਤ ਉਦੋਂ ਹੀ ਘਰ ਨੂੰ ਵਾਪਸ ਆਉਣਾ ਜਦੋਂ ਜਿੱਤ ਜਾਓ, ਬਿਨਾਂ ਜਿੱਤੇ ਤੁਸੀਂ ਵਾਪਸ ਨਹੀਂ ਆਉਣਾ। ਤੇ ਉਹਨਾਂ ਦੀ ਗੱਲਬਾਤ ਵੀ ਮੈਨੂੰ ਬਹੁਤ ਸੋਹਣੀ ਲੱਗੀ ਤੇ ਉਹ ਬਿਲਕੁਲ ਨੀਡਰ ਸੀਗੇ। ਅੱਜ ਜਿਹੜੇ ਆਪਣੀ ਮਹਿਲਾਵਾਂ ਸੀਗੇ, ਆਪਾਂ ਨੂੰ 2020-21 ਦੇ ਅੰਦੋਲਨ ਦੌਰਾਨ ਵੀ ਦੇਖਿਆ ਸੀਗਾ ਕਿ ਮਹਿਲਾਵਾਂ ਨੇ ਪਹਿਲੀ ਕਤਾਰ 'ਚ ਆ ਕੇ ਲੜਾਈ ਲੜੀ, ਅੰਦੋਲਨ ਲੜਿਆ
ਤੇ ਹਰਿਆਣੇ 'ਚ ਤਾਂ ਬਹੁਤ ਸਾਰੀ ਥਾਵਾਂ ਤੇ ਮਹਿਲਾਵਾਂ ਨੇ ਡਾਂਗਾ ਵੀ ਖਾਧੀਆਂ ਤੇ ਪੁਲਿਸ ਵਾਲਿਆਂ ਨੇ ਡਾਂਗਾ ਮਾਰੀਆਂ ਵੀ। ਹਿਸਾਰ ਦਾ ਜਿਹੜਾ 24 ਜੂਨ 2021 ਦਾ ਹਿਸਾਰ ਵਾਲਾ ਕਾਂਡ ਸੀਗਾ, ਉਹ ਮੈਂ 24 ਮਈ 2021 ਵਾਲਾ ਜਿਹੜਾ ਸਾਰਾ ਵਾਲਾ ਕੱਟ ਸੀਗਾ, ਉਹ ਮੈਂ ਜ਼ਰੂਰ ਯਾਦ ਕਰਨਾ ਚਾਹਾਂਗਾ। ਉੱਥੇ ਮੁੱਖ ਮੰਤਰੀ ਖੱਟਰ ਨੂੰ ਘੇਰਨ ਗਈਆਂ ਸੀਗੀ ਔਰਤਾਂ, ਉੱਥੇ ਉਹਨਾਂ ਤੇ ਲਾਠੀਚਾਰਜ ਕਰਤਾ ਸੀਗਾ ਤੇ ਕਈ ਮਹਿਲਾਵਾਂ ਦੇ ਸਰ ਪਾਟ ਗਏ ਸੀਗੇ, ਫਿਰ ਵੀ ਉਹਨਾਂ ਨੇ ਲੜਾਈ ਲੜੀ ਤੇ ਉੱਥੇ ਸਰਕਾਰ ਨੂੰ ਜਗਾਇਆ। ਇਸ ਜਿਹੜਾ ਆਪਣਾ ਇਹ ਖਿੱਤਾ ਉਹਦੇ 'ਚ ਬਹੁਤ ਸਾਰੇ ਆਪਣੇ ਜਿਹੜੀ ਹਿਸਟਰੀ ਤੋਂ ਵੀ ਇੰਸਪੀਰੇਸ਼ਨ ਆਉਂਦੀਆਂ ਨੇ। ਆਪਣੀ ਜਿਹੜੀ ਮਾਵਾਂ ਹੈਗੀਆਂ ਉਹਨਾਂ, ਅੱਜ ਮੈਂ ਦੇਖ ਰਿਹਾ ਸੀਗਾ ਸਟੇਜ ਤੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦੀ ਵੀ ਗੱਲ ਹੋ ਰਹੀ ਸੀ ਤੇ ਮਾਈ ਭਾਗੋ ਦੀ ਵੀ ਗੱਲ ਹੋ ਰਹੀ ਸੀ। ਤੇ ਜਿਹੜੀ ਕੁਰਬਾਨੀ ਹੈ ਆਪਣੇ ਇਤਿਹਾਸ 'ਚ, ਸਿੱਖ ਇਤਿਹਾਸ 'ਚ ਕਹਿ ਲਈਏ ਜਾਂ ਫਿਰ ਪੰਜਾਬ ਦੇ ਇਤਿਹਾਸ 'ਚ ਕਹਿ ਲਈਏ, ਉਹ ਜਿਹੜੀ ਕੁਰਬਾਨੀ ਹੈ ਔਰਤਾਂ ਦੀ, ਉਹਦੇ ਬਾਰੇ ਵੀ ਲਗਾਤਾਰ ਗੱਲ ਹੋਈ ਤੇ ਔਰਤਾਂ ਆਪਣੇ ਆਪ ਨੂੰ ਸਸ਼ਕਤ ਮਹਿਸੂਸ ਕਰ ਰਹੀਆਂ ਸੀ। ਉਹਨਾਂ ਦੇ ਦਿਲ 'ਚ, ਦਿਮਾਗ 'ਚ ਕੋਈ ਕਿਸੇ ਵੀ ਕਿਸਮ ਦਾ ਮਤਲਬ ਡਰ ਨਹੀਂ ਸੀ ਤੇ ਉਹ ਕਹਿ ਰਹੀਆਂ ਸੀ ਕਿ ਅਸੀਂ ਮੋਦੀ ਦਾ ਟੱਕ ਰੱਖਣ ਲਈ ਤਿਆਰ ਹਾਂ, ਤੁਸੀਂ ਅੱਜ ਨਹੀਂ ਅੱਗੇ ਵੀ ਕਦੇ ਸੱਦੋਗੇ ਅਸੀਂ ਆਵਾਂਗੇ ਤੇ ਅਸੀਂ ਪਿੱਛੇ ਘਰ ਵੀ ਸਾਂਭ ਰਹੇ ਹਾਂ। ਹੁਣ ਪਿੱਛੇ ਅੱਗੇ ਆਪਾਂ ਨੂੰ ਪਤਾ ਹੈ ਕਿ ਜਿਹੜੀ ਕਣਕ ਹੈਗੀ ਆ ਉਹਦੀ ਕਟਾਈ ਤੋਂ ਬਾਅਦ ਜਿਹੜੀ ਨੈਕਸਟ ਫਸਲ ਦੀ ਤਿਆਰੀ ਹੋਊਗੀ, ਪੰਜਾਬ 'ਚ ਹਰਿਆਣੇ 'ਚ ਝੋਨਾ ਬੀਜਿਆ ਜਾਊਗਾ। ਉਦੋਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਬਾਰਡਰਾਂ ਤੇ ਟਿਕੇ ਰਹੇ ਅਸੀਂ ਤੁਹਾਡਾ ਪਿੱਛੇ ਵਾਲਾ ਕੰਮ ਸਾਂਭ ਲਾਂਗੇ, ਹੁਣ ਅਸੀਂ ਕਣਕ ਦੀ ਕਟਾਈ ਸ਼ੁਰੂ ਕਰਤੀ ਹੈ, ਕੋਈ ਚੱਕਰ ਨਹੀਂ ਹੈ, ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ, ਅਸੀਂ ਤੁਹਾਡਾ ਘਰ ਵੀ ਸਾਂਭ ਰਹੇ ਹਾਂ, ਖੇਤਾਂ ਨੂੰ ਵੀ ਸਾਂਭ ਰਹੇ ਹਾਂ, ਜੇ ਜ਼ਰੂਰਤ ਪਈ ਤਾਂ ਅਸੀਂ ਫਿਰ ਅੰਦੋਲਨ ਨੂੰ ਵੀ ਸਾਂਭ ਲਾਂਗੇ, ਕੋਈ ਦਿੱਕਤ ਨਹੀਂ ਹੈ। ਤੇ ਇਹ ਜਿਹੜਾ ਹਰਿਆਣਾ ਪੰਜਾਬ ਦੀ ਮਹਿਲਾਵਾਂ ਦਾ ਜੋਸ਼ ਸੀਗਾ, ਉਹਨੂੰ ਮੇਰੇ ਵੱਲੋਂ ਬਹੁਤ ਸਲੂਟ ਹੈ। ਤੇ ਆਪਾਂ, ਜੇ ਤੁਸੀਂ ਮੇਰੇ ਦਰਸ਼ਕ ਜਿਹੜੇ ਸੁਣ ਰਹੇ ਹੋ, ਮੈਨੂੰ ਦੇਖ ਰਹੇ ਹੋ, ਜੇ ਤੁਸੀਂ ਅੱਜ ਹੁੰਦੇ ਤੇ ਤੁਹਾਡੇ ਵੀ ਅੱਖਾਂ 'ਚ ਅੰਜੂ ਹੁੰਦੇ ਕਿ ਸਾਡੀਆਂ ਮਾਤਾਵਾਂ ਭੈਣਾਂ ਕਿੰਨੀਆਂ ਜ਼ਿਆਦਾ ਸਸ਼ਕਤ ਨੇ ਤੇ ਲੜਨ ਲਈ ਕਿੰਨੀ ਤਿਆਰ ਨੇ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਖਬਰਾਂ ਦਾ ਇੱਕ ਵਿਸ਼ਲੇਸ਼ਣ ਮੈਂ ਆਪ ਜੀ ਅੱਗੇ ਪੇਸ਼ ਕੀਤਾ ਤੇ ਕੱਲ ਫਿਰ ਮਿਲਾਂਗੇ ਇਸੇ ਕਿਸਮ ਦੀ ਖਬਰਾਂ ਨਾਲ ਤੇ ਵਿਸ਼ਲੇਸ਼ਣ।